अब तेरा बेड़ा बजे पाकिस्तान दी तोपे सारा नजारा खराब करता। उस फिल्म ने बड़े बड़े खराब करे ने पाकिस्तान दे ज्यादा करके आए हाय नजारा आ ही जाता है, नजारा जा ही जाता है। मिलियो मैं तुहाडा प्रौणचारक मियाँ आसफ अली ते साडे नाल अज मौजूद आ गुरचेज चित्रकार जी जिहड़े चढ़दे पंजाब तो आए हुए आ, बड़े वड्डे उत्थे दे फनकार आ और ड्रामियां ते फिल्मां दे हवाले नाल पंजाबी दे हवाले नाल उन्हां दा बड़ा वड्डा नाम आ। ते इत्थे साडे नाल मौजूद आ भाई अब्दुल रशीद साहब, इन्हां दा भी इत्थे बड़ा एक नाम आ और खासकर ड्रामियां ते फिल्मां दी सरपरस्ती दे हवाले नाल और उन्हां नूं बनवाउण दे हवाले नाल इन्हां ने बड़ा किरदार अदा कीता और जिहड़ा रिवाइवल सी इत्थे पंजाबी ड्रामे और फिल्म दा ओहदे लई बड़े वड्डे पैमाने ते काम करदे पए आ, बड़े उच्च पद्धर ते काम कर रहे। अच्छा उन्हां नाल गल करांगे। अच्छा पहले तो ये दसो कि उधर जिहड़ी पंजाबी फिल्म ते ड्रामा वा ਉਹਦੇ ਵਿੱਚ ਕੀ ਤੁਸੀਂ ਦੇਖ ਰਹੇ ਹੋ, ਉਹਦਾ ਅੱਗੇ ਫਿਊਚਰ ਕਿੰਨਾ ਦੇਖ ਰਹੇ ਹੋ, ਕਿੰਨੀ ਉਹ 'ਚ ਤਰੱਕੀ ਹੁੰਦੀ ਦੇਖ ਰਹੇ ਹੋ? ਸਾਡੇ ਜੀ ਗਰੁੱਪ ਬਣ ਗਿਆ, ਉੱਥੇ ਗਰੁੱਪ ਬਣ ਗਿਆ। ਗਰੁੱਪ ਨਾ ਉਹੀ ਟੀਮਾਂ ਉਹੀ ਚਿਹਰੇ ਦਿਖਾਉਂਦੇ ਨੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਬਹੁਤ ਘੱਟ ਨਜ਼ਰ ਆਉਣਾ ਫਿਲਮਾਂ ਦੇ ਵਿੱਚ, ਕਿਉਂਕਿ ਸਾਡੀ ਆਪਦੀ ਪ੍ਰੋਡਕਸ਼ਨ ਹੈਗੀ ਹੈ, ਸਾਡਾ ਆਪਦਾ ਪ੍ਰੋਡਕਸ਼ਨ ਹਾਊਸ ਹੈ, ਅਸੀਂ ਆਪਦਾ ਆਪ ਕੰਮ ਕਰਦੇ ਹਾਂ। ਉਧਰ ਇੱਕੋ ਕਹਾਣੀ ਨੂੰ ਲੈ ਕੇ ਜੇ ਇੱਕ ਮਾੜੀ ਜੀ ਹਿੱਟ ਹੋ ਜੇ ਫਿਰ ਉਸ ਤਰ੍ਹਾਂ ਦੀਆਂ ਫਿਲਮਾਂ ਬਣਨ ਲੱਗੀਆਂ। ਪਹਿਲਾਂ ਤੁਹਾਡੀਆਂ ਬੜੀਆਂ ਕਾਪੀਆਂ ਕਰੀਆਂ ਨੇ ਸਾਡੇ ਵਾਲਿਆਂ ਨੇ, ਓਏ ਮੈਂ ਆਏ ਕਰ ਤੂੰ ਓਏ अपना सुल्तान राय जी गग्गू गिल जी। उदों जो ये साडा दौर चलिया सी फिल्मां दा, साडा सिनेमा ते जिहड़ा बिल्कुल खत्म हो गया सी। उस तो फिर असीं शुरू किया फौजी दी फैमिली तो। असीं सोचिया भी लोगों नूं थोड़े जे समय विच भी आपां मनोरंजन दईए, भी बंदा रोटी खांदा खांदा फिल्म देख लैंदा है, तैयार होण जांदा जांदा मोबाइलां दे विच फिल्म देख लैंदा है ना। उदों जी साडी फौजी दी फैमिली, फैमिली 420, फिर फैमिली 421, 22, 23, 24, 25, 26 यानी कि भी 37 तक पहुंच गए सी। ਜਿਹੜੇ ਤੁਹਾਡੇ 4-5 ਜਿਹੜੇ ਬੜੇ ਮਸ਼ਹੂਰ ਜੁਮਲੇ ਜਾਂ ਡਾਇਲਾਗ ਉਹ ਤਾਂ ਸੁਣਾਓ ਜਿਹੜੇ ਲੋਕ ਦੇਖ ਕੇ ਬਹੁਤ ਹੱਸਦੇ ਉਹ ਜਿਹੜੇ ਕਹਿੰਦਾ ਮੇਰਾ ਡਾਇਲੌਗ ਸੀ ਜੀ, ਲੋਕਾਂ ਨੇ ਪਸੰਦ ਕਰਿਆ। ਹਾਂਜੀ ਹਾਂਜੀ ਆਏ ਹਾਏ ਨਜ਼ਾਰਾ ਆ ਹੀ ਜਾਂਦਾ ਹੈ, ਨਜ਼ਾਰਾ ਜਾ ਹੀ ਜਾਂਦਾ ਹੈ। ਕਿਉਂਕਿ ਅਸੀਂ ਜੀ ਲੋਕਾਂ ਦੀ ਗੱਲ ਕਰਦੇ ਆ, ਜੀ ਜੀ ਲੋਕਾਂ ਨੂੰ ਪਸੰਦ ਤਾਂ ਆਉਂਦੀਆਂ ਨੇ ਸਾਡੀਆਂ ਫਿਲਮਾਂ। ਸਾਡੀ ਫਿਲਮ ਕੋਈ ਵੀ ਇਹੋ ਜਿਹੀ ਨਹੀਂ ਹੈਗੀ ਜਿਹੜੀ ਨਾ ਚੱਲੇ। ਲੋਕਾਂ ਨੂੰ ਅਸੀਂ ਲੋਕਾਂ ਦੀ ਗੱਲ ਕਰਦੇ ਆ। ਉਹ ਜਿਹੜੀ ਸੀ ਫੈਮਿਲੀ ਗਵਾਚ ਗਈ ਮੇਰੇ ਫੌਜੀ ਪੁੱਤ ਦੀ, ਹਾਂ ਫੌਜੀ ਉਹਦੇ ਵਿੱਚ ਗਾਣਾ ਸੀ। ਉਹ ਸਾਡੀ ਇੱਕ ਨਾ ਇੱਕ ਕਵਿਸ਼ਰੀ ਸੀ, ਉਹ ਜਿਹੜੇ ਪੁਰਾਣੇ ਗਾਉਂਦੇ ਹੁੰਦੇ ਨੇ ਪਿੰਡਾਂ ਦੇ ਵਿੱਚ। ਮੈਂ ਸੌਰੀ ਤੁਹਾਡੀ ਗੱਲ ਕੱਟਣ ਲੱਗਾ, ਕਵਿਸ਼ਰੀ ਤੋਂ ਮੈਨੂੰ ਯਾਦ ਹੈ ਬਾਬੂ ਰਜਬ ਅਲੀ ਦੇ ਪੋਤੀ ਵੀ ਆਏ ਸੀਗੇ, ਉਹ ਵੀ ਤੁਹਾਨੂੰ ਮਿਲਣਾ ਚਾਹੁੰਦੇ ਸੀ ਲੇਕਿਨ ਉਹ ਫਿਰ ਟਾਈਮ ਨਾ ਹੋਇਆ ਤੇ ਫਿਰ ਵਾਪਸ ਚਲੇ ਗਏ। ਅੱਛਾ ਕਿੱਥੋਂ ਆਏ ਸੀ? ਰਿਹਾਨਾ ਰਜਬ ਅਲੀ, ਉਹ ਰਹਿੰਦੇ ਨੇ ਆਪਣਾ ਅਰਹ ਵਾਲੇ, ਇਹ ਦੂਰ ਹੈ ਸਾਹੀਵਾਲ ਮਿੰਟ ਗੁਮਰੀ ਤੋਂ ਅੱਗੇ। ਮਿੱਟ ਗੁਮਰੀ ਤੋਂ ਅੱਗੇ। ਹਾਂਜੀ ਬਾਬੂ ਰਜਬ ਅਲੀ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਣਾ। ਕੋਈ ਗੱਲ ਨਹੀਂ, ਮੈਂ ਕਹਾਂ ਅਗਲੀ ਵਾਰੀ ਆਉਂਗਾ ਤਾਂ ਜ਼ਰੂਰ ਮਿਲ ਕੇ। ਬਾਬੂ ਰਜਬ ਅਲੀ ਤਾਂ ਸਾਡੇ ਬਹੁਤ ਹਾਂਜੀ ਉਹਨਾਂ ਦੀ ਪੋਤੀ ਹੈ ਜੀ ਅੱਛਾ ਰਿਹਾਨਾ ਅੱਛਾ ਰਜਬ ਅਲੀ। ਅੱਛਾ ਅੱਛਾ ਅੱਛਾ। ਨਹੀਂ ਮੈਂ ਫਿਰ ਜ਼ਰੂਰ ਮਿਲੂੰਗਾ ਜੀ ਉਹਨਾਂ ਨੂੰ। ਮੈਂ ਉਹਨਾਂ ਦਾ ਮੈਸੇਜ ਉਹਨਾਂ ਨੇ ਮੈਨੂੰ ਕਿਹਾ ਸੀ ਮੇਰਾ ਬਾਈ ਤੱਕ ਪਹੁੰਚਾ ਦੇਣਾ। ਉਹ ਮੈਨੂੰ ਇੱਕ ਮੁੰਡੇ ਦਾ ਮੈਨੂੰ ਵੀ ਫੋਨ ਆ ਜੀ, ਕਹਿੰਦਾ ਵੀ ਐਂ ਕਰਕੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਹਾਂਜੀ ਹਾਂਜੀ। ਤੇ ਉਹ ਜਿਹੜਾ ਬਾਪੂ ਦੂਜਾ ਵਿਆਹ ਕਰਾਉਣ ਲੱਗਾ ਸੀ ਉਹਦੇ ਤੋਂ ਹੋ ਗਿਆ ਸੀਗਾ, ਕਰਾ ਲਿਆ ਸੀ ਉਹਨੇ। ਕਰਾ ਲਿਆ ਸੀਗਾ ਜੀ। ਉਸ ਫਿਲਮ ਨੇ ਬੜੇ ਬੜੇ ਖਰਾਬ ਕਰੇ ਨੇ ਪਾਕਿਸਤਾਨ ਦੇ ਜ਼ਿਆਦਾ ਕਰਕੇ। ਤੁਹਾਨੂੰ ਇਹ ਸੱਚੀ ਗੱਲ ਸੁਣਾਵਾਂ, ਅਸੀਂ ਕਿਤੇ ਕਿਤੇ ਦੀ ਐ ਮੁੰਡਾ ਜਿਹੜੀ ਨੇ ਤੇ ਸਾਡਾ ਦਾਦਾ ਮੇਰੇ ਤਾਏ ਨੂੰ ਰੋਜ਼ ਕਿਹਾ ਕਰੇ ਸਾਲਿਓ ਵਿਆਹ ਕਰਾ ਦਿਓ ਨਹੀਂ ਤਾਂ ਵੀ ਬੇਦਖਲ ਕਰ ਦੂੰ। ਸੱਚਾ ਵਾਕਿਆ। ਮੈਂ ਇੱਕ ਵਾਰੀ ਆਦੇ ਤਾਏ ਨੂੰ ਕਿਹਾ, ਮੈਂ ਕਿਹਾ ਤਾਇਆ ਕਰਾ ਦੇ, ਮੈਨੂੰ ਨਹੀਂ ਪਤਾ ਨਹੀਂ ਵਿਆਹ ਹੋਣ ਨਾਲ ਕੀ ਹੋ ਜਾਂਦਾ। ਉਹ ਮੈਨੂੰ ਕਹਿੰਦਾ 5 ਕਿੱਲੇ ਹੋਰ ਘਟ ਜੂ। ਹੋਰ ਕਹਿ ਦੋ ਮੈਨੂੰ ਇਹ ਨਹੀਂ ਪਤਾ ਵੀ ਘਟ ਕਿਉਂ ਜਾਣੀ, ਉਹ ਤਾਂ ਫਿਰ ਵੱਡੇ ਹੋ ਕੇ ਪਤਾ ਲੱਗਿਆ ਵੀ ਉਹ ਕਿਵੇਂ ਢਲਣੀ। ਜਿਵੇਂ ਕਹਿੰਦੇ ਸੀ। ਹਾਂਜੀ ਹਾਂਜੀ ਹਾਂਜੀ। ਇਦਾਂ ਬੁੜੇ ਫਿਰ ਉਹ ਗੱਲ ਤਾਂ ਤੁਹਾਡੀ ਠੀਕ ਹੈ ਜੀ। ਹਾਂ ਬਿਲਕੁਲ। ਅੱਛਾ तो गल कर रहे थे कि अपनी प्रोडक्शन हाउस। हाँ जी अपना प्रोडक्शन हाउस है ते काफ़ी सारिया फिल्मां साडी OTT उत्ते G5 ਦੇ ਉੱਤੇ ਫਿਲਮਾਂ ਸਾਡੀਆਂ ਆਉਂਦੀਆਂ ਨੇ। ਹੁਣ ਸਿਨੇਮੇ ਦੇ ਵਿੱਚ ਸਿਨੇਮੇ 'ਚ ਸਾਡੇ ਵੀ ਲੋਕ ਬਹੁਤ ਘੱਟ ਜਾਣ ਲੱਗੇ, ਫਿਲਮਾਂ ਪਿੱਟ ਬਹੁਤ ਰਹੀਆਂ ਨੇ। ਸਾਡੇ ਤਾਂ ਮੁਲਕ ਦੇ ਵਿੱਚ ਸਿਨੇਮਾ ਜਿਹੜਾ ਤਕਰੀਬਨ ਲੋਕ ਜਾਣਾ ਖਤਮ ਹੋ ਗਿਆ। ਜਿਹੜੇ ਨਵੇਂ ਚੈਨਲ ਆਏ ਸਾਡੇ ਵੀ ਥੀਏਟਰ ਹੈ, ਜਿਹੜਾ ਚੰਗਾ ਥੀਏਟਰ ਹੈ ਅਸੀਂ ਜਿਵੇਂ ਕਰਦੇ ਹਾਂ। ਸਾਡੇ ਚੰਡੀਗੜ੍ਹ ਦੇ ਵਿੱਚ ਥੀਏਟਰ ਹੁੰਦਾ, ਉੱਥੇ ਉਹਨੂੰ 1000 ਰੁਪਏ ਮਿਲਦਾ ਹੈ। ਸਾਡੇ ਥੀਏਟਰ ਬਿਲਕੁਲ ਖਤਮ ਹੈ ਕਿਉਂਕਿ 1000 ਦੇ ਨਾਲ ਕਲਾਕਾਰ ਦੀ ਕੀ ਬਣਦਾ। ਉਹ ਤਾਂ ਪੈਟਰੋਲ ਨਹੀਂ ਪੂਰਾ ਹੁੰਦਾ, ਫਿਰ ਰਿਹਰਸਲ ਤੇ ਵੀ ਆਉਂਦਾ। ਪਰ ਜਦੋਂ ਅਸੀਂ ਨਾਟਕ ਕਰਦੇ ਹਾਂ ਅਸੀਂ 5-5, 6-6 ਰੁਪਏ ਇੱਕ ਕਲਾਕਾਰ ਨੂੰ ਦਿੰਦੇ ਹਾਂ, ਕਿਉਂਕਿ ਅਸੀਂ ਅੱਗੋਂ ਵੀ ਲੈਣਾ ਹੁੰਦਾ ਜਿਵੇਂ ਲੈਂਦੇ ਹਾਂ। ਕਿਉਂਕਿ ਲੋਕ ਨਾ ਪੁਰਾਣੇ ਨਾਟਕ, ਜਿਹੜੇ ਪੁਰਾਣੇ ਨਾਟਕ ਨੇ ਉਹੀ ਪੁਰਾਣੇ ਕਸੇ ਪਤੇ ਨਾਟਕ ਕਰੀ ਜਾਂਦੇ ਨੇ। ਸਾਡੇ ਕੋਲੇ ਜੀ ਅਸੀਂ ਨਵਾਂ ਨਾਟਕ ਲਿਖਦੇ, ਕੈਨੇਡਾ ਅਮਰੀਕਾ ਪੂਰੇ ਵਰਲਡ 'ਚ ਜਾਂਦੇ ਹਾਂ ਅਸੀਂ, ਉੱਥੇ ਜਾ ਕੇ ਅਸੀਂ ਸ਼ੋਅ ਕਰ ਦਿਆਂਗੇ। ਸਾਨੂੰ ਜੀ 3 ਪੀੜ੍ਹੀਆਂ ਦੇਖਣ ਆਉਂਦੀਆਂ ਨੇ। ਬਿਲਕੁਲ ਦਾਦਾ, ਉਹਦਾ ਮੁੰਡਾ, ਉਹਦੇ ਪੋਤੇ। ਸੋ
ਲੋਕ ਨਾ ਪਿਆਰ ਕਰਦੇ ਨੇ। ਲੋਕ ਜਿਹੜਾ ਥੀਏਟਰ ਹੈ ਇਹ ਰੋਟੀ ਦਿੰਦਾ ਹੈ, ਪਰ ਥੀਏਟਰ ਦੇ ਵਿੱਚ ਨਾ ਜਿਵੇਂ ਤੁਹਾਡੇ ਇਸ ਤਰ੍ਹਾਂ ਦੇ ਦੋ ਅਰਥੀ ਕਮੇਡੀ ਹੁੰਦੀ ਹੈ, ਸਾਡੇ ਬਿਲਕੁਲ ਨਹੀਂ, ਸਾਡੇ ਫੈਮਲੀਆਂ ਦੇਖਣ ਆਉਂਦੀਆਂ ਨੇ। ਇਸੇ ਕਰਕੇ ਪੂਰੇ ਵਰਲਡ ਦੇ ਵਿੱਚ ਸਾਡੇ ਸ਼ੋਅ ਨੇ ਸੋਲਡ ਆਊਟ ਹੁੰਦੇ। ਪਾਕਿਸਤਾਨੀ ਥੀਏਟਰ ਤੇ ਜਿਹੜਾ ਤੁਹਾਡਾ ਚੜ੍ਹਦੇ ਪੰਜਾਬ ਦਾ ਥੀਏਟਰ ਹੈ ਉਹਦੇ ਵਿੱਚ ਕੀ ਫਰਕ? ਬਹੁਤ ਫਰਕ ਹੈ ਜੀ। ਦੱਸੋ। ਤੁਹਾਡੇ ਤਾਂ ਜੀ ਚਲੋ ਲੋਕ ਦੇਖਦੇ ਨੇ, ਸਾਡੇ ਪ੍ਰੋਪਰ ਜਿਹੜਾ ਥੀਏਟਰ ਹੈ ਨਾ ਉਹਦੀ ਸਪੈਸ਼ਲ ਮੂਵਮੈਂਟਾਂ ਹੁੰਦੀਆਂ ਨੇ ਵੀ ਇੱਥੋਂ ਇੱਧਰ ਜਾਣਾ। ਤੁਹਾਡੇ ਤਾਂ ਪਿੱਠ ਕਰਕੇ ਡਾਇਲੋਗ ਬੋਲੀ ਜਾਂਦੇ ਨੇ। ਜਿਹੜਾ ਥੀਏਟਰ ਹੈ ਨਾ, ਥੀਏਟਰ ਦੇ ਵਿੱਚ ਇਹ ਨਹੀਂ ਹੁੰਦਾ ਵੀ ਇਕੱਲੇ ਲੋਕਾਂ ਨੂੰ ਵੀ ਪਿੱਠ ਕਰਕੇ ਡਾਇਲੋਗ ਬੋਲੀ ਜਾਂਦੇ ਨੇ ਉਹ ਸੁਣਾਈ ਜਾਓ। ਥੀਏਟਰ ਦੇ ਇੱਕ ਰੂਲ ਹੁੰਦੇ ਨੇ, ਇੱਕ ਪੱਖਾ ਹੁੰਦਾ ਜਿਵੇਂ ਇਸ ਤਰ੍ਹਾਂ ਪੱਖੇ ਨਾਲ ਸਾਰਿਆਂ ਨੂੰ ਹਵਾ ਦਿੰਦੇ ਹੁੰਦੇ। ਇੱਕ ਕਲਾਕਾਰ ਹੁੰਦਾ ਜਿਵੇਂ ਸਾਰੀ ਆਡੀਅנס ਨੂੰ ਇਸ ਤਰ੍ਹਾਂ ਉਹਨੇ ਇੱਥੋਂ ਡਾਇਲੋਗ ਬੋਲ ਕੇ ਉੱਥੇ ਜਾਣਾ, ਉੱਥੋਂ ਡਾਇਲੋਗ ਬੋਲ ਕੇ ਉੱਥੇ ਜਾਣਾ। ਇਹ ਅਸਲ ਥੀਏਟਰ ਦੇ ਰੂਲ ਨੇ। ਜਦੋਂ ਮੈਂ ਥੀਏਟਰ ਕੀਤਾ, ਮੈਂ ਬਹੁਤ 15-20 ਸਾਲ ਥੀਏਟਰ ਕੀਤਾ, ਬੜੇ ਮੈਂ ਬੈਸਟ ਐਕਟਰ, ਬੈਸਟ ਡਾਇਰੈਕਟਰ, ਬੈਸਟ ਲੇਖਕ ਦੇ ਅਵਾਰਡ ਮਿਲੇ ਨੇ। ਪੇਂਟਿੰਗ ਦੇ ਵਿੱਚ ਇੰਡੀਆ 'ਚ ਗੋਲਡ ਮੈਡਲ ਆਇਆ। ਜਿਹੜੀਆਂ ਹੁਣ ਸਾਡੀਆਂ ਚੜ੍ਹਦੇ ਪੰਜਾਬ ਦੀਆਂ ਤੇ ਪਾਕਿਸਤਾਨ ਦੇ ਜਿਹੜੇ ਪੰਜਾਬੀ ਕਲਾਕਾਰ ਮਿਲ ਕੇ ਨਵੀਆਂ ਫਿਲਮਾਂ ਬਣਾ ਰਹੇ, ਉਹਦੇ ਬਾਰੇ ਕੀ ਕਹੋਗੇ? ਉਹ ਬਹੁਤ ਵਧੀਆ ਜੀ। ਇਹਦੇ ਨਾਲ ਦੋਨਾਂ ਮੁਲਕਾਂ ਦੀ ਜਿਹੜੀ ਸਾਂਝ ਮਜ਼ਬੂਤ ਹੁੰਦੀ ਹੈ ਤੇ ਰੁਜ਼ਗਾਰ ਵੀ ਮਿਲਦਾ। ਜਿਵੇਂ ਇੱਧਰ ਤੁਹਾਡੇ ਆਰਟਿਸਟ ਨੇ, ਮੈਂ ਕਰਕੇ ਆਇਆਗਾ ਚੋਰ ਦਿਲ ਯੂਕੇ ਦੇ ਵਿੱਚ, ਅਮਜਦ ਰਾਣਾ ਉੱਥੇ ਵਿੱਕੀ ਗੋਡੂ, ਸਾਰੇ ਅਸੀਂ ਇੰਨਾ ਸਾਨੂੰ ਲੱਗ ਹੀ ਨਹੀਂ ਰਿਹਾ ਤੇ ਯਾਰ ਵੀ ਇੱਥੇ ਜੋ ਆਪਾਂ ਕਿੰਨਾ ਵਧੀਆ, ਮੈਂ ਕਿੰਨਾ ਕੀ ਮਾਹੌਲ ਹੈ ਯਾਰ। ਸਾਡੇ ਉਹੀ ਸਰਹੱਦਾਂ ਖਿੱਚ ਰੱਖੀਆਂ ਨੇ ਸਾਡੇ ਮੁਲਕ ਦੇ ਵਿੱਚ। ਨਹੀਂ, ਸਰਹੱਦਾਂ ਦਾ ਕੋਈ ਇਸ਼ੂ ਨਹੀਂ। ਵੀਜ਼ੇ ਜਿਹੜੀ ਵੀਜ਼ਾ ਪਾਲਿਸੀ ਉਹ ਨਰਮ ਹੋਣੀ ਚਾਹੀਦੀ ਵੀ ਜਦੋਂ ਕਿਸੇ ਨੇ ਜਾਣਾ ਦਿਓ ਕਹਿਣ ਠੀਕ ਹੈ ਯਾਰ ਪਰਸੋਂ ਵੀਜ਼ਾ ਤੇਰਾ ਲੱਗ ਗਿਆ, ਚਲਾ ਜਾ। ਇਹ ਉਹ ਸਰਹੱਦਾਂ ਕੀ ਕਹਿੰਦੀਆਂ ਅਤੇ ਜੇ ਫਿਰ ਉਹ ਸਰਹੱਦਾਂ ਐਸੀਆਂ ਟੈਟ ਕਰ ਦਿੱਤੀਆਂ ਵੀ ਉਹ ਤੁਹਾਡਾ ਵੀਜ਼ਾ ਨਹੀਂ ਲੱਗਣਾ, ਲੋਕ 70 ਸਾਲ ਤੋਂ ਤੜਫਦੇ ਪਏ ਆ, ਉਹ ਕੰਮ ਨਹੀਂ ਠੀਕ। ਪੰਜਾਬ ਦਾ ਤੇ ਉਦੋਂ ਔਨ ਅਰਾਈਵਲ ਹੋਣਾ ਚਾਹੀਦਾ, ਜਿਹੜਾ ਉਧਰ ਦਾ ਪੰਜਾਬੀ ਆ ਜਾਂ ਇੱਧਰ। ਤੇ ਸੁਣਾ ਦਿਓ ਫਿਰ 4-5 ਚੁਟਕਲੇ ਮੁੰਡੇ ਬੈਠੇ ਇਹਨਾਂ ਦੇ। ਚੁਟਕਲੇ ਮੈਂ ਸਮਝਦਾ ਕਿ ਵੈਸੇ ਇੱਕ ਮੇਰਾ ਡਾਇਲੌਗ ਸੀ, ਅਬ ਤੇਰਾ ਬੇੜਾ ਵਜੇ ਪਾਕਿਸਤਾਨ ਦੀ ਤੋਪੇ ਸਾਰਾ ਨਜ਼ਾਰਾ ਖਾ ਪਤਾ। ਅਜੇ ਵੀ ਨਜ਼ਾਰਾ ਆਈ ਜਾਂਦਾ, ਨਜ਼ਾਰਾ ਦੇ ਥੱਕੇ ਬਹੁਤ ਹੋਏ ਸੀਗੇ ਕਿਉਂਕਿ ਅੱਜ ਬਹੁਤ ਜ਼ਿਆਦਾ ਰਾਤ ਵੀ ਨਹੀਂ ਸੁੱਤੇ। ਬਹੁਤ ਲੋਕਾਂ ਦਾ ਉੱਥੇ ਇਕੱਠ ਇੰਨਾ ਸੀ ਗੁਜਰਾਂਵਾਲੇ ਦੇ ਵਿੱਚ, ਬਹੁਤ ਡੀਜੇ ਲੱਗਿਆ ਹੋਇਆ ਸੀਗਾ, ਨੱਚਦੇ ਰਹੇ ਇਕੱਠੇ। ਅੱਛਾ, ਇਕੱਠੇ ਹੋਏ ਸੀ ਬੜੇ 15 ਸਾਲਾਂ ਬਾਅਦ ਇਕੱਠੇ ਹੋਏ ਸੀਗੇ। ਤੇ ਦੋਸਤੋ ਇਨਸ਼ਾਅੱਲਾ ਫਿਰ ਦੁਬਾਰਾ ਕਰਾਂਗੇ ਚਿੱਤਰਕਾਰ ਸਾਹਿਬ ਨਾਲ ਮੁਲਾਕਾਤ। ਅੱਲਾਹ ਹਾਫਿਜ਼। ਥੈਂਕ ਯੂ।